ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 27 ਅਪ੍ਰੈਲ ਦਿਨ ਬੁੱਧਵਾਰ ਸ਼ਾਮ ਦੇ ਅੱਜ ਦੇ ਖਬਰ ਤੇ ਨਜ਼ਰ ਬੁਲਟਨ ਦੇ ਵਿੱਚ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪਟਿਆਲਾ ਸਟੂਡੀਓਜ਼ ਤੋਂ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਨਿੱਘੀ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਗੁਰਦੀਪ ਸਿੰਘ ਵਰਦੀ ਕਲੋਵਿਸ ਤੋਂ, ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਨਵਜੋਤ ਕੌਰ ਕਲੋਟੀ ਯੂਬਰ ਸਿਟੀ ਤੋਂ, ਰਿਸ਼ਪਾਲ ਕੌਰ ਪਿੰਡ ਮਲਿਕਪੁਰ ਪੰਜਾਬ ਵਾਲੇ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕੌਨਸਨ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ ਅਤੇ ਦਲਬੀਰ ਸਿੰਘ ਗਿੱਲ ਲਾਈਵੋਕ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਉਸ ਦੇ ਲਈ ਕਾਲ ਕਰ ਸਕਦੇ ਹੋ 408-722-7698 4087227698 ਦੇ ਉੱਤੇ। ਤਾਂ ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪ੍ਰਗਟ ਸਿੰਘ ਬਾਗੀ। ਐਕਚੁਅਲੀ ਜੀ, ਇਹ ਬਾਦਲ ਸਾਹਿਬ ਦੇ ਜਿਹੜੇ ਭੱਥੇ ਦਾ ਜਿਹੜਾ ਜੀ ਉਹ ਆਖਰੀ ਤੀਰ ਕਿਹਾ ਜਾ ਸਕਦਾ, ਜਿਹੜਾ ਉਹਨਾਂ ਨੇ ਛੱਡਿਆ ਜੀ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਜੀ ਉਹ ਇਹ ਬਣਾ ਦਿੱਤੇ ਗਏ ਨੇ ਕਿ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ ਉਹ ਨਵੇਂ ਇੰਨੇ ਲਾਤੇ ਜੀ ਕਿ ਉਹ ਮੰਤਰੀਆਂ ਤੋਂ ਉੱਪਰ ਹੋ ਗਏ, ਕਿ ਉਹਨਾਂ ਦੀ ਗਿਣਤੀ ਜਿਹੜੀ ਹੈ ਜੀ ਉਹ ਮੰਤਰੀਆਂ ਤੋਂ ਵੱਧ ਗਈ ਹੈ। ਇਹ ਐਕਚੁਅਲੀ ਬਗਾਵਤ ਨੂੰ ਠੱਲ ਪਾਉਣ ਦੇ ਯਤਨਾਂ ਵਜੋਂ ਜਿਹੜਾ ਜੀ ਉਹ ਲਿਆ ਜਾ ਰਿਹਾ ਕਿ ਨਵੇਂ 7 ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਨੇ ਜੀ ਉਹਨਾਂ ਨੇ ਅੱਜ ਸਹੁੰ ਚੁੱਕਣੀ ਆ। ਪਰ ਇਹਦੀ ਫੂਕ ਥੋੜ੍ਹੀ ਜਿਹੀ ਇੱਦਾਂ ਨਿਕਲ ਗਈ ਜੀ ਕਿ ਜਿਹੜੇ ਇੱਥੇ ਜਲੰਧਰ ਤੋਂ ਵਿਧਾਇਕ ਨੇ ਜੀ, ਸਾਬਕਾ ਹਾਕੀ ਖਿਡਾਰੀ ਪ੍ਰਗਟ ਸਿੰਘ ਹੁਰੀ, ਉਹਨਾਂ ਦੀਆਂ ਬਾਗੀ ਸੁਰਾਂ ਤਾਂ ਪਹਿਲਾਂ ਹੀ ਜਿਹੜੀਆਂ ਉਹ ਜਾਰੀ ਸਨ ਅਤੇ ਹੁਣ ਉਹਨਾਂ ਨੇ ਜਿਹੜਾ ਜੀ ਖੁੱਲ੍ਹ ਕੇ ਹੀ ਉਹ ਸਾਹਮਣੇ ਆ ਗਏ ਨੇ। ਇਹ ਕਿਹਾ ਜਾ ਰਿਹਾ ਜੀ ਕਿ ਉਹਨਾਂ ਨੇ ਚਿੱਠੀ ਜਿਹੜੀ ਆ ਜੀ ਉਹ ਲਿਖ ਦਿੱਤੀ ਆ ਕਿ ਅੱਜ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਉਹ ਸ਼ਾਮਲ ਨਹੀਂ ਹੋ ਰਹੇ ਜੀ। ਉਹਨਾਂ ਨੇ ਇਸ ਚਿੱਠੀ ਦੇ ਵਿੱਚ ਹੋਰ ਕਿਹੜੀਆਂ ਜਿਹੜੀਆਂ ਜੀ ਆਪਣੀਆਂ ਗੱਲਾਂ ਕਹੀਆਂ ਨੇ, ਇਹਦੇ ਬਹੁਤੇ ਖੁਲਾਸੇ ਜਿਹੜੇ ਅਜੇ ਨਹੀਂ ਹੋ ਸਕੇ। ਪਰ ਇੰਨਾ ਜ਼ਰੂਰ ਹੈ ਜੀ ਕਿ ਜਿਹੜੀ ਸਰਕਾਰ ਹੈ, ਅਕਾਲੀ ਦਲ ਜਿਹੜਾ ਜੀ, ਉਹਨੂੰ ਇਸ ਮਾਮਲੇ ਦੇ ਵਿੱਚ ਵਕਤ ਜਿਹੜਾ ਜੀ ਉਹ ਪੈ ਗਿਆ। ਪਿਛਲੇ ਦਿਨਾਂ ਤੋਂ ਚਰਚੇ ਜਿਹੜੇ ਉਹ ਇਹ ਚੱਲ ਰਹੇ ਸਨ ਕਿ ਪ੍ਰਗਟ ਸਿੰਘ ਹੁਰੀ ਜਿਹੜੇ ਆ ਜੀ ਉਹ ਅਕਾਲੀ ਦਲ ਛੱਡ ਸਕਦੇ ਨੇ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਉੱਭਰ ਰਹੀ ਪਾਰਟੀ ਦੇ ਵਿੱਚ ਉਹ ਜਾਣਾ ਚਾਹੁੰਦੇ ਨੇ। ਸ਼ਾਇਦ ਉਹਨਾਂ ਦੇ ਵੱਲੋਂ ਵੀ ਇਹ ਆਖਿਆ ਗਿਆ ਜੀ ਵੀ ਜੇ ਕੁਰਬਾਨੀ ਦੇਣੀ ਹੈ ਤਾਂ ਹੁਣ ਦੇਣੀ ਪੈਣੀ ਹੈ, ਨਹੀਂ ਤਾਂ ਜੇ ਜਿਹੜਾ ਜੀ ਜਦੋਂ ਇੱਥੇ ਚੋਣ ਜ਼ਾਬਤਾ ਲੱਗ ਗਿਆ ਜੇ ਉਦੋਂ ਆਉਂਗੇ ਤਾਂ ਉਹਨਾਂ ਵੱਲੋਂ ਵੀ ਨਾ ਜਿਹੜੀ ਆ ਜੀ ਉਹ ਹੋ ਸਕਦੀ ਹੈ। ਸ਼ਾਇਦ ਇਸੇ ਚੀਜ਼ ਨੂੰ ਸਾਹਮਣੇ ਰੱਖ ਕੇ ਪ੍ਰਗਟ ਸਿੰਘ ਹੋਰਾਂ ਨੇ, ਜਿਹੜੇ ਕਿ ਨਾਰਾਜ਼ ਚੱਲ ਰਹੇ ਨੇ ਕਾਫੀ ਹਫ਼ਤਿਆਂ ਤੋਂ ਮੌਜੂਦਾ ਸਰਕਾਰ ਦੇ ਨਾਲ, ਉਹ ਕਿਸੇ ਮੀਟਿੰਗ 'ਚ ਨਹੀਂ ਜਾਂਦੇ, ਕਿਸੇ ਸਮਾਗਮ ਦੇ ਵਿੱਚ ਜਿਹੜਾ ਜੀ ਉਹ ਨਹੀਂ ਜਾਂਦੇ। ਸੋ ਇਹ ਕਿਰਕਰੀ ਜਿਹੜੀ ਹੈ ਜੀ ਉਹ ਸਰਕਾਰ ਦੀ ਹੋਣ ਵਾਲੀ ਹੈ। ਅਤੇ ਬਾਕੀ ਜਿਹੜੇ ਨੇ ਸ਼ਾਇਦ ਉਹ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਜਿਹੜਾ ਜੀ ਉਹ ਹੋ ਜਾਣਗੇ, ਕਿਉਂਕਿ ਉਹ ਬਹੁਤੇ ਉਹ ਨੇ ਜੀ ਜਿਨ੍ਹਾਂ ਨੂੰ ਆਸ ਹੀ ਕੋਈ ਨਹੀਂ ਸੀ ਕਿ ਝੰਡੀ ਵਾਲੀ ਕਾਰ ਜਿਹੜੀ ਕਦੀ ਮਿਲ ਸਕਦੀ ਹੈ। ਉਹਨਾਂ ਨੂੰ ਉਹ ਲੱਗਦਾ ਚਲੋ ਜਿਹੜੇ 5-4 ਮਹੀਨੇ ਰਹਿੰਦੇ ਨੇ ਉਹੀ ਹੂਟਰ ਵਜਾ ਲੈ ਜਾਣ ਜੀ। ਜੀ ਜੀ ਬਿਲਕੁਲ। ਅਤੇ ਸੁਖਦੇਵ ਸਿੰਘ ਭੌਰ ਹੋਣਾ ਨੇ ਵੀ ਫੇਸਬੁੱਕ ਦੇ ਉੱਤੇ ਕਹਿ ਲਓ ਵੀ ਸਰਕਾਰ ਨੂੰ ਜਿਹੜਾ ਜੀ ਝੰਡਿਆ ਹੀ ਆ ਕਿਸਾਨਾਂ ਦੀ ਖੁਦਕੁਸ਼ੀਆਂ ਨੂੰ ਲੈ ਕੇ। ਸੁਖਦੇਵ ਸਿੰਘ ਭੌਰ ਹੋਰੀ ਜਾਂ ਤਾਂ ਕਿਸੇ ਸਟੈਂਡ ਦੇ ਉੱਤੇ ਰੁਕਣ ਨਾ ਜੀ, ਕਿਉਂਕਿ ਉਹ ਸਮੇਂ-ਸਮੇਂ ਤੇ ਆਪਣਾ ਸਟੈਂਡ ਜਿਹੜਾ ਉਹ ਬਦਲਦੇ ਰਹਿੰਦੇ ਨੇ। ਪੜ੍ਹਿਆ ਜੀ ਮੈਂ ਵੀ ਜਿਹੜਾ ਤੁਸੀਂ ਸਟੇਟਸ ਦੀ ਜ਼ਿਕਰ ਜਿਹੜਾ ਕਰ ਰਹੇ ਹੋ, ਬਿਲਕੁਲ ਉਹਨਾਂ ਨੇ ਕੀਤਾ। ਪਰ ਸਵਾਲ ਇਹ ਆ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਦੋਂ ਵੀ ਉਹਨਾਂ ਦੀਆਂ ਬਾਗੀ ਸੁਰਾਂ ਸਨ, ਫਿਰ ਉਹ ਬਾਗੀ ਸੁਰਾਂ ਕਿੱਥੇ ਗਈਆਂ ਜੀ? ਉਹ ਅਹੁਦੇ ਦੇ ਨਾਲ ਚਿਪਕੇ ਹੋਏ ਜਿਹੜਾ ਜੀ ਉਹ ਕਿਉਂ ਨੇ? ਜਦੋਂ ਇੱਕ ਪਾਸੇ ਕੁਝ ਜਿਹੜੀਆਂ ਧਿਰਾਂ ਹੈਗੀਆਂ ਨੇ ਇਸ ਤਰ੍ਹਾਂ ਦੀਆਂ ਜਿਹੜੀਆਂ ਲਗਾਤਾਰ ਭੁਗਤ ਰਹੀਆਂ ਨੇ ਜਿਹੜੇ ਸਰਕਾਰ ਦੇ ਜਿਹੜਾ ਗੁੱਸਾ, ਪਰ ਭੌਰ ਸਾਹਿਬ ਉਧਰ ਉਹਦਾ ਅਹੁਦੇ ਦਾ ਨਿੱਘ ਵੀ ਮਾਣੀ ਜਾਂਦੇ ਨੇ, ਨਾਲ ਦੀ ਨਾਲ ਵਿੱਚੋਂ ਚੁਰਲੀ ਵੀ ਇਹੋ ਜਿਹੀ ਜਿਹੜੀ ਉਹ ਛੱਡ ਜਾਂਦੇ ਨੇ। ਜਾਂ ਤਾਂ ਦੇਖੋ ਇੱਕ ਪਾਸੜ ਹੋਣ, ਜਾਂ ਤਾਂ ਇਸ ਪਾਸੇ ਹੋਣ ਜਾਂ ਫਿਰ ਉਸ ਪਾਸੇ ਹੋਣ। ਜੀ ਜੀ। ਅਤੇ ਅਗਲੀ ਗੱਲ ਕਰੀਏ, ਉੱਤਰਾਖੰਡ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਰਹੇਗਾ। ਐਕਚੁਅਲੀ ਜੀ ਉੱਥੇ ਜਿਹੜੀ ਸਮੱਸਿਆ ਬਣੀ ਹੋਈ ਹੈ, ਇਉਂ ਲੱਗਦਾ ਜੀ ਕਿ ਕਈ ਕੁਛ ਨਵਾਂ ਉੱਥੇ ਜਿਹੜਾ ਉਹ ਆ ਰਿਹਾ ਹੈ। ਨਵਾਂ ਇੱਕ ਤਾਂ ਇਹ ਸੀਗਾ ਜੀ ਉੱਤਰਾਖੰਡ ਦੇ ਵਿੱਚ ਜਿਹੜੀ ਹਾਈ ਕੋਰਟ ਸੀ, ਜਿਵੇਂ ਉਹਨੇ ਰਾਸ਼ਟਰਪਤੀ ਰਾਜ ਜਿਹੜਾ ਉਹ ਖਤਮ ਕਰ ਦਿੱਤਾ ਸੀਗਾ, ਇਹ ਵੀ ਨਵੀਂ ਜਿਹੜੀ ਉਹ ਚੀਜ਼ ਸੀਗੀ ਜੀ। ਸੁਪਰੀਮ ਕੋਰਟ ਦੇ ਵਿੱਚ ਜਿਹੜਾ ਇਹ ਜਾਣ ਕਰਕੇ ਐਕਚੁਅਲੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਦੇ ਉੱਤੇ ਰੋਕ ਜਿਹੜੀ ਹੈ ਜੀ ਉਹ ਵਧਾਈ ਹੈ। ਇਹ ਸਪਸ਼ਟ ਕੀਤਾ ਹੈ ਕਿ ਉੱਤਰਾਖੰਡ ਵਿਧਾਨ ਸਭਾ ਦੇ ਵਿੱਚ 29 ਅਪ੍ਰੈਲ ਨੂੰ ਜਿਹੜਾ ਭਰੋਸੇ ਦਾ ਵੋਟ ਹਾਸਲ ਕਰਨ ਦੀ
ਕਾਰਵਾਈ ਨਹੀਂ ਹੋਊਗੀ। ਔਰ ਜੀ। ਹਾਈ ਕੋਰਟ ਨੇ 29 ਅਪ੍ਰੈਲ ਨੂੰ ਬਹੁਮਤ ਸਾਬਤ ਕਰਨ ਦਾ ਆਦੇਸ਼ ਜਿਹੜਾ ਉਹ ਦਿੱਤਾ ਸੀਗਾ ਜੀ। ਜਿਹੜਾ 2 ਮੈਂਬਰੀ ਬੈਂਚ ਹੈ ਉਹਨੇ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਕੇਂਦਰ ਦੀ ਅਪੀਲ ਦੇ ਉੱਤੇ ਸੁਣਵਾਈ ਅਗਲੇ ਹਫ਼ਤੇ ਤੱਕ ਮੁਕੰਮਲ ਜਿਹੜੀ ਹੈ ਜੀ ਉਹ ਕਰ ਲੈਣ ਦੀ ਗੱਲ ਆਖੀ ਆ। ਜੀ। ਤੇ ਇਹਦਾ ਫੈਸਲਾ ਗਰਮੀਆਂ ਦੀਆਂ ਛੁੱਟੀਆਂ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਆਖਰੀ ਜਿਹੜੇ ਕੰਮਕਾਜੀ ਦਿਨ ਹੋਣਗੇ 13 ਮਈ ਤੋਂ ਪਹਿਲਾਂ ਜਿਹੜਾ ਜੀ ਉਹ ਦੇਊਗਾ। 7 ਪਹਿਲੂਆਂ ਦੇ ਉੱਤੇ ਆਧਾਰਿਤ 27 ਮਾਰਚ ਨੂੰ ਲਾਏ ਰਾਸ਼ਟਰਪਤੀ ਸ਼ਾਸਨ ਦੀ ਜਿਹੜੀ ਮੋਹਰ ਹੈ ਜੀ ਉਹਦਾ ਪਤਾ ਲੱਗੂਗਾ। ਕੇਂਦਰ ਨੇ ਦਲੀਲ ਦਿੱਤੀ ਹੈ ਕਿ ਮੁੱਢਲੇ ਤੌਰ ਦੇ ਉੱਤੇ 2 ਕਾਰਨਾਂ ਕਰਕੇ ਰਾਸ਼ਟਰਪਤੀ ਰਾਜ ਲਾਉਣਾ ਜ਼ਰੂਰੀ ਹੋ ਗਿਆ ਸੀਗਾ। ਪਹਿਲਾ, ਵਿਧਾਨ ਸਭਾ ਸਪੀਕਰ ਨੇ 18 ਮਾਰਚ ਨੂੰ ਬਿੱਲ ਉੱਤੇ ਵੋਟਿੰਗ ਦੀ ਇਜਾਜ਼ਤ ਦੇਣ ਤੋਂ ਨਾ ਕਰਤੀ ਸੀ ਕਿਉਂਕਿ ਉਹ ਜਾਣਦੇ ਸੀਗੇ ਕਿ ਸੱਤਾਧਾਰੀ ਕਾਂਗਰਸ ਦੇ 9 ਵਿਧਾਇਕਾਂ ਨੇ ਬਗਾਵਤ ਕਰ ਦੇਣ ਪਿੱਛੋਂ ਮੁੱਖ ਮੰਤਰੀ ਹਰੀਸ਼ ਰਾਵਤ ਬਹੁਮਤ ਗਵਾ ਚੁੱਕੇ ਨੇ। ਦੂਜਾ, ਇੱਕ ਸਟਿੰਗ ਆਪਰੇਸ਼ਨ ਦੇ ਵਿੱਚ ਰਾਵਤ ਨੂੰ ਪਾਰਟੀ ਦੇ ਬਾਗੀਆਂ ਨੂੰ ਹਮਾਇਤ ਬਦਲੇ ਪੈਸੇ ਦੇਣ ਦੀ ਪੇਸ਼ਕਸ਼ ਕਰਦੇ ਜਿਹੜਾ ਜੀ ਉਹ ਵਿਖਾਇਆ ਗਿਆ ਸੀਗਾ। ਸੁਪਰੀਮ ਕੋਰਟ ਨੇ 7 ਪੁਆਇੰਟ ਜਿਹੜੇ ਨੇ ਜੀ ਉਹ ਕੇਂਦਰ ਦੀ ਸਰਕਾਰ ਦੇ ਮੂਹਰੇ ਰੱਖੇ ਨੇ ਤੇ ਇਹ ਆਖਿਆ ਕਿ ਇਹਨਾਂ 7 ਪੁਆਇੰਟਾਂ ਦੇ ਉੱਤੇ ਉਹ ਡੀਟੇਲ ਜਿਹੜੀ ਹੈ ਜੀ ਉਹ ਦੇਵੇ। 13 ਮਈ ਤੱਕ ਜਿਹੜਾ ਦੀ ਇਹ 13 ਮਈ ਤੋਂ ਪਹਿਲਾਂ ਜਿਹੜਾ ਜੀ ਇਹ ਫੈਸਲਾ ਆ ਜਾਣ ਦੀ ਆਸ ਹੈ। ਆਈ ਥਿੰਕ ਇਹ ਜਿਹੜਾ ਫੈਸਲਾ ਸੁਪਰੀਮ ਕੋਰਟ ਦਾ ਆਊਗਾ, ਮੈਂ ਤਾਂ ਕਿਹਾ ਜੀ ਕਿ ਇਹਦੇ ਨਾਲ ਸਿਆਸਤ ਪ੍ਰਭਾਵਿਤ ਜਿਹੜੀ ਇਸ ਤਰੀਕੇ ਨਾਲ ਹੋਊਗੀ ਕਿ ਜਿਵੇਂ ਸੂਬਿਆਂ ਦੇ ਵਿੱਚ ਕੇਂਦਰ ਦੀ ਸਰਕਾਰ ਜਿਹੜੀ ਜਦੋਂ ਉਹ ਚਾਹੁੰਦੀ ਹੈ ਉਹ ਰਾਸ਼ਟਰਪਤੀ ਰਾਜ ਲਾਉਂਦੀ ਹੈ। ਆਈ ਥਿੰਕ ਇਸ ਪੱਖੋਂ ਇਹ ਅਹਿਮ ਫੈਸਲਾ ਜਿਹੜਾ ਜੀ ਉਹ ਮੰਨਿਆ ਜਾਊਗਾ ਕਿ ਇਹ ਧਾਰਾ ਦੀ ਦੁਰਵਰਤੋਂ ਜਿਹੜੀ ਹੈ ਜੀ ਉਹ ਕਿੰਨੀ ਕੁ ਦੇਰ ਹੋਰ ਹੁੰਦੀ ਰਹੂਗੀ। ਜੀ ਜੀ। ਤੇ ਅਗਲੀ ਗੱਲ ਕਰੀਏ ਹੈਲੀਕਾਪਟਰ ਘੁਟਾਲੇ ਨੂੰ ਲੈ ਕੇ ਭਾਜਪਾ ਵੱਲੋਂ ਸੋਨੀਆ ਗਾਂਧੀ ਨੂੰ ਘੇਰਨ ਦੇ ਯਤਨ। ਐਕਚੁਅਲੀ ਨਾ ਜੀ ਇਹ ਇੱਥੋਂ ਦਾ ਇੱਕ ਟ੍ਰੈਂਡ ਜਿਹੜਾ ਨਾ ਜੀ ਉਹ ਬਣ ਗਿਆ ਹੋਇਆ। ਉਹ ਚਾਹੇ ਕੋਈ ਵੀ ਸਰਕਾਰ ਜਿਹੜੀ ਉਹ ਰਹੀ ਹੋਵੇ ਕਿ ਜਦੋਂ ਕਿਸੇ ਸਰਕਾਰ ਨੂੰ ਵਿਰੋਧੀ ਧਿਰ ਜਿਹੜੀ ਆ ਨਾ ਉਹ ਘੇਰਨ ਦਾ ਯਤਨ ਕਰਦੀ ਆ ਕਿ ਆਹ ਦੇਖੋ ਜੀ ਫਲਾਣਾ ਮਾਮਲਾ, ਉਹ ਕੀ ਕਰਦੇ ਆ ਬਜਾਏ ਇਹਦੇ ਕਿ ਇਹਦਾ ਜਵਾਬ ਦਿੱਤਾ ਜਾਵੇ, ਉਹ ਜਿਹੜੀ ਧਿਰ ਦੋਸ਼ ਲਾ ਰਹੀ ਹੁੰਦੀ ਆ ਉਹਦੇ ਖਿਲਾਫ ਕੋਈ ਨਾ ਕੋਈ ਪੁਰਾਣਾ ਜਿਹੜਾ ਜੀ ਉਹ ਕੇਸ ਕੱਢ ਕੇ ਬਹਿ ਜਾਂਦੇ ਆ। ਆਹ ਦੇਖੋ ਤੁਸੀਂ ਵੀ ਤਾਂ ਆਹ ਜਿਹੜਾ ਉਹ ਕਰਦੇ ਰਹੇ ਹੋ ਕਿਉਂਕਿ ਇਸ ਹਮਾਮ 'ਚ ਸਾਰੇ ਨੰਗੇ ਨੇ। ਤੁਸੀਂ ਕਿਸੇ ਨੂੰ ਜਿਹੜਾ ਜੀ ਇਹ ਦੁੱਧ ਧੋਤਾ ਨਹੀਂ ਕਹਿ ਸਕਦੇ। ਔਰ ਜਦੋਂ ਭਾਰਤੀ ਜਨਤਾ ਪਾਰਟੀ ਨੂੰ ਘੇਰਨ ਦੇ ਯਤਨ ਜਿਹੜੇ ਉੱਤਰਾਖੰਡ ਵਾਲੇ ਮਾਮਲੇ ਦੇ ਉੱਤੇ ਕਾਂਗਰਸ ਨੇ ਕੀਤੇ ਕਿ ਕਿਹੜੇ ਤਰੀਕੇ ਦੇ ਨਾਲ ਕੇਂਦਰ ਦੀ ਸਰਕਾਰ ਜਿਹੜੀ ਆ ਉਹ ਦਖਲ ਅੰਦਾਜ਼ੀ ਕਰਕੇ ਰਾਜਾਂ ਦੇ ਵਿੱਚੋਂ ਕਾਂਗਰਸੀ ਸਰਕਾਰਾਂ ਜਿਹੜੀਆਂ ਜੀ ਉਹਨਾਂ ਨੂੰ ਪਾਸੇ ਕਰ ਰਹੀ ਹੈ, ਤਾਂ ਭਾਜਪਾ ਨੇ ਆਪਣੀ ਰਣਨੀਤੀ ਦੇ ਮੁਤਾਬਕ 3600 ਕਰੋੜ ਰੁਪਏ ਦੇ VVIP ਆਗਸਟਾ ਵੈਸਟਲੈਂਡ ਜਿਹੜਾ ਹੈਲੀਕਾਪਟਰ ਸੌਦਾ ਸੀਗਾ ਉਹਨੂੰ ਉਭਾਰ ਲਿਆ। ਇਹਦੇ ਵਿੱਚ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਦਾ ਨਾਮ ਜਿਹੜਾ ਜੀ ਉਹ ਲੈ ਆਂਦਾ। ਰਾਜ ਸਭਾ ਦੇ ਵਿੱਚ ਨਵੇਂ ਨਾਮਜ਼ਦ ਹੋਏ ਮੈਂਬਰ ਜਿਹੜੇ ਸੁਬਰਾਮਣੀਅਮ ਸਵਾਮੀ ਹੈ ਉਹਨੇ ਇਸ ਘਪਲੇ ਦੇ ਵਿੱਚ ਸੋਨੀਆ ਗਾਂਧੀ ਹੋਰਾਂ ਦਾ ਜਦੋਂ ਹੀ ਨਾਮ ਲਿਆ ਤਾਂ ਸਦਨ ਦੇ ਵਿੱਚ ਹੰਗਾਮਾ ਜਿਹੜਾ ਸੀਗਾ ਉਹ ਸ਼ੁਰੂ ਹੋ ਗਿਆ। ਕਾਂਗਰਸ ਦੇ ਮੈਂਬਰ ਸਦਨ ਜਿਹੜੇ ਵਿਚਾਲੇ ਆ ਗਏ ਔਰ 1 ਘੰਟੇ ਤੱਕ ਸਦਨ ਦੀ ਕਾਰਵਾਈ ਜਿਹੜੀ ਆ ਜੀ ਉਹ ਨਹੀਂ ਚੱਲੀ। ਸੋਨੀਆ ਗਾਂਧੀ ਹੋਰਾਂ ਨੇ ਜਿਹੜਾ ਜੀ ਮੋੜਵਾਂ ਹਮਲਾ ਕਰਦਿਆਂ ਹੋਇਆ ਆਪਦੇ ਉੱਤੇ ਤੇ ਆਪਣੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਦੋਸ਼ਾਂ ਨੂੰ ਗਲਤ ਜਿਹੜਾ ਜੀ ਉਹ ਕਰਾਰ ਦਿੱਤਾ। ਇਹ ਵੀ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਉੱਤੇ ਜਾਂਚ ਕਰਵਾ ਲਵੇ। ਉਹਨਾਂ ਕਿਹਾ ਕਿ 2 ਸਾਲ ਤੋਂ ਸਰਕਾਰ ਕੀ ਕਰ ਰਹੀ ਸੀ, ਉਦੋਂ ਦੀ ਉਹਨੇ ਜਾਂਚ ਕਰਵਾ ਕੇ ਇਹਦੇ ਸੰਬੰਧੀ ਕੇਸ ਜਿਹੜਾ ਜੀ ਉਹ ਕਿਉਂ ਨਹੀਂ ਦਰਜ ਕੀਤਾ। ਸੋਨੀਆ ਗਾਂਧੀ ਹੋਰੀ ਵੀ ਜਾਣਦੇ ਨੇ, ਸੱਤਾ ਦੇ ਵਿੱਚ ਉਹਨਾਂ ਦੀ ਪਾਰਟੀ ਵੀ ਰਹੀ ਹੈ ਕਿ ਸੱਤਾਧਾਰੀ ਧਿਰ ਜਿਹੜੀ ਹੁੰਦੀ ਆ ਉਹ ਇਦਾਂ ਦੇ ਕੇਸ ਕੱਢ ਕੇ ਕਦੀ ਵੀ ਉਹਨਾਂ ਦਾ ਹੱਲ ਨਹੀਂ ਕੱਢਦੀ ਹੁੰਦੀ, ਨਾ ਉਹਦੀ ਕੋਈ ਜਾਂਚ ਕਰਾਉਣੀ ਹੁੰਦੀ ਹੈ। ਉਹ ਤਾਂ ਸਿਰਫ ਬਸਤੇ 'ਚ ਪਾ ਕੇ ਰੱਖਦੇ ਨੇ ਕਿ ਜਦੋਂ ਜ਼ਰੂਰਤ ਪਈ ਉਦੋਂ ਛੁਰਲੀ ਛੱਡਤੀ ਜੀ। ਜੀ ਜੀ। ਅਗਲੀ ਗੱਲ ਕਰਦੇ ਸਰਕਾਰੀ ਬੇਰੁਖੀ ਬਣ ਰਹੀ ਆ ਖੁਦਕੁਸ਼ੀਆਂ ਦਾ ਕਾਰਨ। ਇੱਕ ਤਾਂ ਜੀ ਜਿਹੜੇ ਮਾਂ ਪੁੱਤ ਨੇ ਖੁਦਕੁਸ਼ੀ ਕੀਤੀ ਆ ਉਹਨਾਂ ਦੇ ਪਰਿਵਾਰ ਨੂੰ 5 ਲੱਖ ਰੁਪਈਆ ਮੈਂਬਰਾਂ ਨੂੰ ਜਿਹੜਾ ਨੌਕਰੀ ਦਾ ਵਾਅਦਾ ਜਿਵੇਂ ਪਹਿਲਾਂ ਹੀ ਲੋਕਾਂ ਨੂੰ ਪਤਾ ਸੀਗਾ ਇਹ ਹੋਣਾ ਜੀ ਉਹ ਕੀਤਾ ਗਿਆ। ਔਰ ਜਿਹੜੀਆਂ ਗ੍ਰਿਫਤਾਰੀਆਂ ਹੋਈਆਂ ਨੇ ਜਿਹੜਾ ਤਾਂ ਆੜਤੀਆ ਸੀਗਾ ਜੀ ਉਹਦੇ ਮੁੰਡੇ ਤਾਂ ਦੋਵੇਂ ਭੱਜੇ ਹੋਏ ਨੇ। ਇਹ ਵੀ ਦੱਸ ਦਈਏ ਕਿ ਇਹਦੇ ਨਾਲ ਜਿਹੜਾ ਸਿੱਧਾ ਡਾਇਰੈਕਟ ਲਿੰਕ ਇਹ ਜੁੜ ਰਿਹਾ ਜੀ ਕਿ ਆੜਤੀਆ ਦਾ ਜਿਹੜਾ ਮੁੰਡਾ ਹੈ ਉਹ ਸੋਈ ਜਿਹੜੀ ਅਕਾਲੀ ਦਲ ਦੀ ਵਿਦਿਆਰਥੀ ਵਿੰਗ ਹੈ ਉਹਦਾ ਪ੍ਰਧਾਨ ਹੈ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਹੈ ਜੀ। ਔਰ ਉਹਦਾ ਇਸ ਕਰਕੇ ਡਾਇਰੈਕਟ ਲਿੰਕ ਜਿਹੜਾ ਜੀ ਸੱਤਾਧਾਰੀਆਂ ਦੇ ਨਾਲ ਹੈ। ਆੜਤੀਆ ਗ੍ਰਿਫਤਾਰ ਹੋ ਗਿਆ, ਉਹਦਾ ਸਾਥੀ ਵੀ ਜਿਹੜਾ ਜੀ ਉਹ ਗ੍ਰਿਫਤਾਰ ਹੋ ਗਿਆ। ਇਹ ਔਰ ਜਿਹੜੀ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਅਜੇ ਕੋਈ ਪਰਚਾ ਜਿਹੜਾ ਜੀ ਉਹ ਦਰਜ ਨਹੀਂ ਕੀਤਾ ਗਿਆ। ਜਿਹੜੇ ਸਾਹਮਣੇ ਖੜੇ ਸਨ ਜਿਨ੍ਹਾਂ ਦੇ ਸਾਹਮਣੇ ਇਹ ਦਵਾਈ ਜਿਹੜੀ ਹੈ ਜੀ ਉਹਨੇ ਦੋਨਾਂ ਮਾਂ ਪੁੱਤਾਂ ਨੇ ਪੀਤੀ ਆ।
ਕਈ ਖੁਲਾਸੇ ਅਹਿਮ ਜਿਹੜੇ ਨੇ ਜੀ ਇਸ ਮਸਲੇ ਦੇ ਵਿੱਚ ਹੋ ਰਹੇ ਨੇ। 1,80,000 ਰੁਪਇਆ 15 ਲੱਖ ਕਿਵੇਂ ਬਣ ਗਿਆ 4 ਸਾਲਾਂ 'ਚ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਚਲੋ ਜੇ 15 ਲੱਖ ਬਣ ਗਿਆ ਸੀਗਾ, ਜਿਹੜੀ ਜ਼ਮੀਨ ਦੇ ਉੱਤੇ ਕਬਜ਼ਾ ਕੀਤਾ ਜਾ ਰਿਹਾ ਜੀ ਉਹ 40 ਲੱਖ ਤੋਂ ਉੱਪਰ ਕੀਮਤ ਦੀ ਹੈ। 15 ਲੱਖ ਦੇ ਵਾਸਤੇ 40 ਲੱਖ ਦੀ ਜ਼ਮੀਨ ਦੇ ਉੱਤੇ ਕਬਜ਼ਾ ਜਿਹੜਾ ਉਹ ਕਿਉਂ ਕੀਤਾ ਜਾ ਰਿਹਾ ਸੀਗਾ? ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹ ਕਹਿੰਦੇ ਨੇ ਕਿ ਹਾਈ ਕੋਰਟ ਨੂੰ ਪੁਲਿਸ ਜਿਹੜੀ ਹੈ ਜੀ ਉਹ ਦੱਸ ਸਕਦੀ ਸੀ ਕਿ ਉੱਥੇ ਸਥਿਤੀ ਇਹੋ ਜਿਹੀ ਬਣੀ ਹੋਈ ਆ, ਉੱਥੇ ਕਿਸਾਨ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ, ਪਰਿਵਾਰ ਜਿਹੜਾ ਜੀ ਵਿਰੋਧ ਕਰ ਰਿਹਾ, ਅੱਗੋਂ ਹਾਈ ਕੋਰਟ ਦੇ ਆਦੇਸ਼ਾਂ ਦਾ ਜਿਹੜਾ ਜੀ ਉਹ ਇੰਤਜ਼ਾਰ ਕੀਤਾ ਜਾਂਦਾ। ਪਰ ਪੁਲਿਸ ਦਾ ਡੰਡਾ ਕਿੱਥੇ ਮੰਨਦਾ ਜੀ? ਉਹ ਕਹਿੰਦੇ ਅੱਜ ਤੁਹਾਨੂੰ ਕਬਜ਼ਾ ਦਵਾ ਕੇ ਜਾਵਾਂਗੇ। ਇਸ ਰੌਂ ਦੇ ਵਿੱਚ ਉਹ ਜਿਹੜੇ ਆਏ ਸਨ, ਕਿਉਂਕਿ ਪ੍ਰੈਸ਼ਰ ਉਹਨਾਂ ਦੇ ਉੱਤੇ ਵੀ ਸੀਗਾ ਕਿ ਜਿੰਨੇ ਕਬਜ਼ੇ ਹੋ ਸਕਦੇ ਨੇ ਉਹ ਕਰ ਲਓ, ਜਿਹੜੀ ਕਿ ਇਹਨਾਂ ਦੋਨਾਂ ਦੀ ਮੌਤ ਦਾ ਕਾਰਨ ਬਣਿਆ। ਔਰ ਪੰਜਾਬ ਦੇ ਵਿੱਚ ਕਰਜ਼ੇ ਦੇ ਭਾਰ ਦੇ ਥੱਲੇ ਕਿਸਾਨ ਤੇ ਖੇਤ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਵੱਲੋਂ ਕੀਤੀਆਂ ਜਾ ਰਹੀਆਂ ਜਿਹੜੀਆਂ ਆਤਮ ਹੱਤਿਆਵਾਂ ਨੇ, ਇਸ ਮਾਮਲੇ ਦੇ ਉੱਤੇ ਸਰਕਾਰ ਦੇ ਵੱਲੋਂ ਬੇਰੁਖੀ ਜਿਹੜੀ ਹੈ ਜੀ ਉਹ ਬਿਲਕੁਲ ਜਾਰੀ ਹੈ। ਪੀੜਤ ਪਰਿਵਾਰਾਂ ਦੇ ਜ਼ਖਮਾਂ ਦੇ ਉੱਤੇ ਲੂਣ ਛਿੜਕਣ ਵਾਲਾ ਜਿਹੜਾ ਜੀ ਉਹ ਕੰਮ ਕੀਤਾ ਜਾ ਰਿਹਾ। ਜਿਹੜੀ ਰਾਈਟ ਟੂ ਇਨਫੋਰਮੇਸ਼ਨ ਐਕਟ ਹੈ ਉਹਦੇ ਤਹਿਤ ਜਿਹੜਾ ਜ਼ਿਲ੍ਹਾ ਪੱਧਰ ਦੇ ਉੱਤੇ ਸਰਕਾਰ ਦੇ ਵੱਲੋਂ ਇਦਾਂ ਦੀ ਕੋਈ ਵਿਵਸਥਾ ਨਹੀਂ ਕੀਤੀ ਗਈ ਜਿਹਦੇ ਨਾਲ ਕਰਜ਼ੇ ਦੇ ਬੋਝ ਕਰਕੇ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੇ ਅਸਲ ਤੱਥ ਜਿਹੜੇ ਜੀ ਉਹ ਸਾਹਮਣੇ ਆ ਸਕਣ। ਇੱਕ ਗੈਰ ਸਰਕਾਰੀ ਸੰਸਥਾ ਹੈ ਜੀ ਪਹਿਲ, ਉਹਦੇ ਵੱਲੋਂ ਜਿਹੜੀ ਜਾਣਕਾਰੀ ਹਾਸਲ ਕੀਤੀ ਗਈ ਆ ਉਹਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਕਿਸਾਨਾਂ ਦੀਆਂ ਆਤਮ ਹੱਤਿਆਵਾਂ ਸੰਬੰਧੀ ਜਾਣਕਾਰੀ ਹੀ ਉਪਲਬਧ ਹੈ ਨਹੀਂ ਗੀ ਜੀ ਸਰਕਾਰੀ ਦਫ਼ਤਰਾਂ ਦੇ ਵਿੱਚ। ਜ਼ਿਲ੍ਹਿਆਂ ਦੇ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਆ ਉਹ ਹਕੀਕਤ ਤੋਂ ਕੋਹਾਂ ਦੂਰ ਹੈ। ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਜੀ ਉਹਦੇ ਵੱਲੋਂ ਜਾਣਕਾਰੀ ਦੇ ਮੁਤਾਬਕ 1.5 ਦਹਾਕੇ ਦੇ ਵਿੱਚ ਅੰਮ੍ਰਿਤਸਰ 'ਚ 64, ਬਰਨਾਲੇ 'ਚ 147, ਫਰੀਦਕੋਟ 'ਚ 123, ਫਤਿਹਗੜ੍ਹ ਸਾਹਿਬ 'ਚ 50, ਫਿਰੋਜ਼ਪੁਰ 'ਚ 26, ਗੁਰਦਾਸਪੁਰ 'ਚ 36, ਹੁਸ਼ਿਆਰਪੁਰ ਜਲੰਧਰ ਦੇ ਵਿੱਚ 8, ਲੁਧਿਆਣੇ 'ਚ 638, ਮਾਨਸੇ 'ਚ 1334, ਮੋਗੇ 'ਚ 7, ਮੁਕਤਸਰ 'ਚ 16, ਪਟਿਆਲੇ 'ਚ 125, ਰੋਪੜ 'ਚ 5, ਮੁਹਾਲੀ 'ਚ 2, ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 4 ਜਿਹੜੇ ਕਿਸਾਨ ਨੇ ਉਹ ਖੁਦਕੁਸ਼ੀਆਂ ਕਰ ਗਏ ਨੇ। ਸਰਕਾਰੀ ਰਿਕਾਰਡ ਦੀ ਜੇ ਫੋਲਾ ਫਰਾਲੀ ਕਰੀਏ ਤਾਂ ਉਹਨਾਂ ਦੇ ਕੋਲੇ ਜਾਣਕਾਰੀਆਂ ਜਿਹੜੀਆਂ ਨੇ ਉਹ ਬੜੀਆਂ ਸੀਮਤ ਨੇ। ਔਰ ਇਸੇ ਕਰਕੇ ਜਿਹੜੇ ਕੈਬਨਿਟ ਮੰਤਰੀ ਨੇ ਉਹਨਾਂ ਦਾ ਬਿਆਨ ਆ ਜਾਂਦਾ ਕਿ ਮਹਾਰਾਸ਼ਟਰ ਦੇ ਵਿੱਚ ਤਾਂ ਬਹੁਤ ਮੰਦੇ ਹਾਲ ਹੈ, ਪੰਜਾਬ ਦੇ ਹਾਲਾਤ ਮਹਾਰਾਸ਼ਟਰ ਵਰਗੇ ਨਹੀਂ ਹੈਗੇ। ਕੱਲ ਇੱਕ ਰਿਪੋਰਟ ਜਿਹੜੀ ਲੱਗੀ ਸੀ, ਤੁਸੀਂ ਜ਼ਰੂਰ ਤੱਕੀ ਹੋਣੀ ਹੈ, ਕਿ ਮਹਾਰਾਸ਼ਟਰ ਤੋਂ ਐਨ ਪਿੱਛੇ ਭੱਜਿਆ ਆਉਂਦਾ ਪੰਜਾਬ ਖੁਦਕੁਸ਼ੀਆਂ ਵਾਲੇ ਮਾਮਲੇ 'ਚ। ਅੰਕੜਾ ਜਿਹੜਾ ਜੀ ਬਿਲਕੁਲ ਛੂਹਣ ਦੇ ਨੇੜੇ ਆ। ਸ਼ਾਇਦ ਜੇ ਹੁਣ ਛੂਹਣ ਦੇ ਨੇੜੇ ਆ ਤੇ ਸ਼ਾਇਦ ਹੁਣੀ ਸਰਕਾਰ ਨੂੰ ਜਿਹੜੀ ਹੈ ਜੀ ਉਹ ਆ ਜਾਏ, ਜਾਂ ਫਿਰ ਇਹ ਕੋਈ ਮੁਕਾਬਲਾ ਕਰਾਉਣਾ ਚਾਹੁੰਦੇ ਨੇ ਕਿ ਮਹਾਰਾਸ਼ਟਰ ਦੇ ਵਿੱਚ ਜ਼ਿਆਦਾ ਖੁਦਕੁਸ਼ੀਆਂ ਹੋ ਰਹੀਆਂ ਨੇ ਜਾਂ ਪੰਜਾਬ 'ਚ। ਦੇਖ ਲਓ ਜੀ, ਸ਼ਰਮ ਦਾ ਘਾਟਾ ਦੋਨੋਂ ਹੀ ਪਾਸੇ। ਅਗਲੀ ਗੱਲ ਕਰੀਏ, ਆਪ ਦੇ ਜਿਹੜੇ ਪੰਜਾਬ ਦੇ ਆਗੂਆਂ ਨੂੰ ਭਰਵੀਂ ਜਗ੍ਹਾ ਦਿੱਤੀ ਗਈ ਆ ਜਿਹੜੀ ਸੈਂਟਰ ਦੇ ਵਿੱਚ, ਜਿਹੜੀ ਆਪ ਦੀ ਨੈਸ਼ਨਲ ਉਹਦੇ ਵਿੱਚ ਜੀ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਕੱਲ ਦਿੱਲੀ ਦੇ ਵਿੱਚ ਸੀਗੀ ਜੀ। ਇੱਕ ਤਾਂ ਇੱਥੇ ਜਿਹੜਾ ਜੀ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਸਰਬਸੰਮਤੀ ਦੇ ਨਾਲ ਅਗਲੇ 3 ਸਾਲਾਂ ਦੇ ਵਾਸਤੇ ਕਨਵੀਨਰ ਜਿਹੜਾ ਜੀ ਉਹ ਫੇਰ ਚੁਣਿਆ ਗਿਆ, ਨੈਸ਼ਨਲ ਕਨਵੀਨਰ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਕਿ ਆਮ ਆਦਮੀ ਪਾਰਟੀ ਉੱਥੇ ਚੋਣ ਲੜੂਗੀ ਜਿੱਥੇ ਜਿੱਥੇ ਉਹਨੂੰ ਲੱਗਦਾ ਕਿ ਉਹ ਇਹ ਚੋਣ ਜਿੱਤ ਸਕਦੀ ਹੈ। ਉਹਨਾਂ ਕਿਹਾ ਕਿ ਅਸੀਂ 100 ਦੇ ਵਿੱਚੋਂ 90 ਸੀਟਾਂ ਜਿੱਤਣ ਦੀ ਸਥਿਤੀ ਦੇ ਵਿੱਚ ਜਿੱਥੇ ਹੋਵਾਂਗੇ ਉੱਥੇ ਅਸੀਂ ਚੋਣ ਲੜਾਂਗੇ। ਇਹਦਾ ਕਾਰਨ ਉਹਨਾਂ ਨੇ ਕਿਹਾ ਕਿ ਜੇ ਸਿਸਟਮ ਬਦਲਣਾ ਤੇ ਉਹਦੇ ਵਾਸਤੇ ਤੁਹਾਨੂੰ ਪੂਰਨ ਬਹੁਮਤ ਜਿਹੜਾ ਜੀ ਉਹ ਹੋਣਾ ਜ਼ਰੂਰੀ ਹੈ, ਨਹੀਂ ਤਾਂ ਅਦਰਵਾਈਜ਼ ਉਹਨਾਂ ਕਿਹਾ ਕਿ ਚੱਲ ਰਿਹਾ ਸਿਸਟਮ ਜਿਹੜਾ ਉਹਨੂੰ ਬਦਲਿਆ ਨਹੀਂ ਜਾ ਸਕਦਾ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇੱਕ ਪਾਸੇ ਲੋਕਾਂ ਸਾਹਮਣੇ ਗੁਜਰਾਤ ਮਾਡਲ ਹੈ, ਦੂਜੇ ਪਾਸੇ ਦਿੱਲੀ ਮਾਡਲ ਹੈ। ਲੋਕ ਆਪ ਹੀ ਚੁਣ ਲੈਣ, ਜੇ ਦਿੱਲੀ ਦਾ ਮਾਡਲ ਉਹਨਾਂ ਨੂੰ ਪਸੰਦ ਨਹੀਂ ਤਾਂ ਉਹ ਗੁਜਰਾਤ ਮਾਡਲ ਜਿਹੜਾ ਚੁਣ ਲੈਣ, ਜੇ ਗੁਜਰਾਤ ਮਾਡਲ ਪਸੰਦ ਨਹੀਂ ਗਾ ਫਿਰ ਦਿੱਲੀ ਵਾਲਾ ਮਾਡਲ ਜਿਹੜਾ ਜੀ ਉਹ ਜ਼ਰੂਰ ਚੁਣ। ਜਿਹੜਾ ਇੱਕ ਗੱਲ ਪਿਛਲੇ ਦਿਨਾਂ ਤੋਂ ਚੱਲਦੀ ਸੀ ਕਿ ਦਿੱਲੀ ਦੇ ਵੱਲੋਂ ਸਾਰਾ ਕੁਝ ਜਿਹੜਾ ਜੀ ਉਹ ਕੰਟਰੋਲ ਕੀਤਾ ਜਾ ਰਿਹਾ, ਇੱਥੇ ਪੰਜਾਬ ਦੇ ਜਿਹੜੇ ਆਗੂ ਨੇ ਉਹਨਾਂ ਦੀ ਕੋਈ ਪੁੱਛਗਿੱਛ ਨਹੀਂ ਹੈ, ਉਹਨਾਂ ਦੀ ਕੋਈ ਨੁਮਾਇੰਦਗੀ ਨਹੀਂ ਹੈ। ਸ਼ਾਇਦ ਇਹ ਜਿਹੜਾ ਜੀ ਧੋਣਾ ਧੋਣ ਦੇ ਵਾਸਤੇ ਜਿਹੜੀ ਕਾਰਜਕਾਰਨੀ ਹੈ, ਜਿਹੜੀ ਨੈਸ਼ਨਲ ਐਗਜ਼ੀਕਿਊਟਿਵ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਪੰਜਾਬ ਦੇ ਆਗੂਆਂ ਨੂੰ ਜਗ੍ਹਾ ਮਿਲੀ ਹੈ ਜੀ। ਇਹਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਮੈਂਬਰ ਪਾਰਲੀਮੈਂਟ ਪ੍ਰੋਫੈਸਰ ਸਾਧੂ ਸਿੰਘ, ਹਰਜੋਤ ਸਿੰਘ ਬੈਂਸ ਜਿਹੜੇ ਕਿ ਯੂਥ ਦੇ ਕਨਵੀਨਰ ਨੇ ਜੀ, ਔਰ ਬਲਜਿੰਦਰ ਕੌਰ ਹੋਰੀ ਜਿਹੜੇ ਕਿ ਔਰਤ ਵਿੰਗ ਦੇ ਕਨਵੀਨਰ ਨੇ, ਇਹਨਾਂ ਨੂੰ ਜਗ੍ਹਾ ਜਿਹੜੀ ਹੈ ਜੀ ਉਹ ਦਿੱਤੀ ਗਈ ਹੈ। ਯਾਮਨੀ ਗੋਮਰ ਹੋਰਾਂ ਨੂੰ ਵੀ ਇਹਦੇ ਵਿੱਚ ਥਾਂ ਜਿਹੜੀ ਹੈ ਜੀ ਉਹ ਮਿਲੀ ਹੈ, ਜਿਨ੍ਹਾਂ ਨੇ ਹੁਸ਼ਿਆਰਪੁਰ ਤੋਂ ਲੋਕ ਸਭਾ ਦੀ ਚੋਣ ਲੜੀ ਸੀਗੀ। ਸੁੱਚਾ ਸਿੰਘ ਛੋਟੇਪੁਰ ਹੋਰੀ ਇਹਦੇ ਵਿੱਚ ਸ਼ਾਮਲ ਕੀਤੇ ਗਏ ਨੇ, ਪਰ ਉਹ ਇਨਵਾਈਟੀ ਮੈਂਬਰ ਨੇ, ਉਹਨਾਂ ਨੂੰ ਪੱਕੀ ਜਗ੍ਹਾ ਨਹੀਂ ਮਿਲੀ ਇਹਦੇ ਵਿੱਚ, ਕਿਉਂਕਿ ਉਹ ਕਨਵੀਨਰ ਨੇ ਪੰਜਾਬ ਦੇ, ਇਸ ਕਰਕੇ ਉਹ ਇਨਵਾਈਟੀ ਮੈਂਬਰ ਦੇ ਤੌਰ ਦੇ ਉੱਤੇ ਸ਼ਾਮਲ ਹੋ ਸਕਦੇ ਨੇ। ਵੋਟ ਦਾ ਅਧਿਕਾਰ ਉਹਨਾਂ ਨੂੰ ਨਹੀਂ ਹੋਊਗਾ ਜੀ। ਪ੍ਰੋਫੈਸਰ ਸਾਧੂ ਸਿੰਘ ਹੋਰਾਂ ਨੂੰ ਇੱਕ ਹੋਰ ਅਹਿਮ ਅਹੁਦਾ ਜਿਹੜਾ ਜੀ ਉਹ ਦਿੱਤਾ ਗਿਆ, PAC ਜਿਹੜੀ ਹੈ ਜੀ ਉਹਦੇ ਵਿੱਚ
ਪੰਜਾਬ ਤੋਂ ਇੱਕੋ ਇੱਕ ਮੈਂਬਰ ਜਿਹੜੇ ਜੀ ਪ੍ਰੋਫੈਸਰ ਸਾਧੂ ਸਿੰਘ ਹੁਰੀ ਜਿਹੜੇ ਆਏ ਨੇ, ਭਾਵ ਕਿ ਉਹ ਉੱਪਰਲੀ ਜਿਹੜੀ ਕਮੇਟੀ ਹੈ ਜੀ ਉਸ ਜਗ੍ਹਾ ਤੱਕ ਵੀ ਜਿਹੜਾ ਜੀ ਉਹ ਪਹੁੰਚ ਗਏ ਨੇ, ਜਿਹੜੇ ਅਹਿਮ ਫੈਸਲੇ ਲੈਣ ਦੇ ਵਿੱਚ ਵੱਡਾ ਉਹਦਾ ਜਿਹੜਾ ਜੀ ਉਹ ਰੋਲ ਹੁੰਦਾ। ਇਹ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਵਿੱਚ ਆਉਂਦੀਆਂ ਚੋਣਾਂ ਨੂੰ ਸਾਹਮਣੇ ਰੱਖ ਕੇ ਇਹ ਨੁਮਾਇੰਦਗੀ ਜਿਹੜੀ ਹੈ ਜੀ ਉਹ ਦਿੱਤੀ ਗਈ ਆ। 3-3 ਸਾਲ ਦੇ ਵਾਸਤੇ ਇਹ ਨੁਮਾਇੰਦਗੀ ਜਿਹੜੀ ਹੈ ਉਹ ਦਿੱਤੀ ਜਾਂਦੀ ਹੈ ਜੀ। ਖਾਸ ਤੌਰ ਦੇ ਉੱਤੇ ਜਿਵੇਂ ਪ੍ਰੋਫੈਸਰ ਸਾਧੂ ਸਿੰਘ ਹੁਰੀ ਨੇ ਜੀ, ਜਿਹੋ ਜਿਹੇ ਵਿਅਕਤੀ ਉਹ ਜਾਣੇ ਜਾਂਦੇ ਨੇ, ਠੰਡੇ ਸੁਭਾਅ ਦੇ ਔਰ ਦਲਿਤ ਭਾਈਚਾਰੇ ਨੂੰ ਉਹ ਰਿਪਰੈਜ਼ੈਂਟ ਕਰਦੇ ਨੇ। ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਿਹੜੀ ਇਹ ਪਾਰਟੀ ਹੈ ਜੀ ਉਹਦੇ ਇਸ ਉੱਚੇ ਅਹੁਦੇ ਤੱਕ ਪਹੁੰਚ ਜਾਣਾ ਜੀ, ਮੇਰਾ ਖਿਆਲ ਉਹਨਾਂ ਵਾਸਤੇ ਮਾਣ ਵਾਲੀ ਗੱਲ ਜ਼ਰੂਰ ਹੋ ਸਕਦੀ ਹੈ। ਜੀ ਜੀ, ਅਗਲੀ ਗੱਲ ਕਰਦੇ ਹਾਂ, ਜਿਹੜੇ DGP ਰਹਿ ਚੁੱਕੇ ਸ਼ਸ਼ੀ ਕਾਂਤ, ਉਹਨਾਂ ਦੇ ਵੱਲੋਂ ਡਰੱਗ ਸੰਬੰਧੀ ਨਵੀਂ ਰਿਟ ਪਾਉਣ ਦਾ ਫੈਸਲਾ। ਇਹ ਐਕਚੁਅਲੀ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਅਦਾਲਤ ਹੈ ਉਹਦੇ ਵਿੱਚ ਜਿਹੜੀ ਜਾਣਕਾਰੀ ਜਿਹੜੀ ਮੰਗੀ ਗਈ ਸੀ, ਅਦਾਲਤ ਨੇ ਕਿਹਾ ਕਿ ਉਹਦੇ ਕੋਲੇ ਕੋਈ ਜਾਣਕਾਰੀ ਨਹੀਂ ਹੈਗੀ। ਜਿਹੜੀ ਸਰਕਾਰ ਹੈ ਉਹ ਵੀ ਮੁੱਕਰ ਗਈ ਹੈ, ਜਦੋਂ ਕਿ ਸ਼ਸ਼ੀ ਕਾਂਤ ਹੋਰਾਂ ਨੇ ਕਈ ਵਾਰੀ ਇਹ ਦਾਅਵਾ ਕੀਤਾ ਜੀ ਕਿ ਉਹਨਾਂ ਨੇ ਲਿਖਤ ਰੂਪ ਦੇ ਵਿੱਚ ਸਰਕਾਰ ਨੂੰ 2007 ਦੇ ਦੌਰਾਨ ਪੰਜਾਬ ਪੁਲਿਸ ਤੇ ਖੁਫੀਆ ਵਿੰਗ ਦੇ ਮੁਖੀ ਵਜੋਂ ਹੁੰਦਿਆਂ ਪੰਜਾਬ ਦੇ ਡਰੱਗ ਮਾਫੀਆ ਦੇ ਵਿੱਚ ਸ਼ਾਮਲ 10 ਸਿਆਸਤਦਾਨਾਂ ਦੇ ਬਾਰੇ ਰਿਪੋਰਟ ਤਿਆਰ ਕਰਕੇ ਦਿੱਤੀ ਸੀਗੀ ਲਿਖਤ ਰੂਪ ਦੇ ਵਿੱਚ ਜੀ। ਉਹਨਾਂ ਨੇ ਇਹ ਵੀ ਕਿਹਾ ਸੀਗਾ ਉਦੋਂ ਕਿ ਉਹਨਾਂ ਨੇ ਖੁਦ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ ਮੀਟਿੰਗ ਕੀਤੀ ਸੀ, ਖੁੱਲੀ ਚਰਚਾ ਜਿਹੜੀ ਉਹ ਕੀਤੀ ਸੀ, ਔਰ ਇਹ ਰਿਪੋਰਟ ਬਕਾਇਦਾ ਤੌਰ ਦੇ ਉੱਤੇ ਪੁਲਿਸ ਰਿਕਾਰਡ ਦੇ ਵਿੱਚ ਸੀਗੀ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹ ਰਿਪੋਰਟ ਸਿਰਫ ਉਹਨਾਂ ਨੇ ਸਰਕਾਰ ਤੱਕ ਨਹੀਂ ਸੀ ਰੱਖੀ, ਬਲਕਿ SP ਤੇ AIG ਜਿਹੜੇ ਖੁਫੀਆ ਨੇ ਉਹਨਾਂ ਨੂੰ ਵੀ ਜਿਹੜੀ ਉਹ ਭੇਜੀ ਸੀ। ਉਹਨਾਂ ਕਿਹਾ ਕਿ ਸਰਕਾਰ ਇਸ ਮਾਮਲੇ ਦੇ ਵਿੱਚ ਬਿਲਕੁਲ ਝੂਠ ਬੋਲ ਰਹੀ ਹੈ। ਸ਼ਸ਼ੀ ਕਾਂਤ ਹੋਰਾਂ ਨੇ ਇਹ ਵੀ ਗੱਲ ਆਖੀ ਆ ਕਿ ਜਦੋਂ ਉਹਨਾਂ ਨੇ ਚਰਚਾ ਕੀਤੀ ਸੀਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨਾਲ, ਤੇ ਉਹਨਾਂ ਨੇ ਸ਼ਸ਼ੀ ਕਾਂਤ ਹੋਰਾਂ ਨੂੰ ਕਿਹਾ ਸੀਗਾ ਕਿ ਕਾਕਾ ਜੀ ਤੁਹਾਨੂੰ ਇਹ ਗੱਲਾਂ ਲਿਖਤੀ ਤੌਰ ਤੇ ਨਹੀਂ ਸੀ ਲਿਆਉਣੀਆਂ ਚਾਹੀਦੀਆਂ, ਤੁਸੀਂ ਮੂੰਹ ਜ਼ਬਾਨੀ ਮੇਰੇ ਨਾਲ ਜਿਹੜਾ ਦੀ ਉਹ ਗੱਲ ਕਰ ਲੈਂਦੇ। ਪਰ ਉਹਨਾਂ ਕਿਹਾ ਕਿ ਕਿਉਂਕਿ ਉਹ ਸਮਝਦੇ ਸਨ ਕਿ ਇਹ ਲਿਖਤੀ ਰੂਪ ਦੇ ਵਿੱਚ ਆਉਣਾ ਰਿਕਾਰਡ ਦੇ ਉੱਤੇ ਜ਼ਰੂਰੀ ਹੈ, ਜਿਹਦੇ ਕਰਕੇ ਉਹਨਾਂ ਨੇ ਲਿਖਤੀ ਰਿਪੋਰਟ ਦਿੱਤੀ ਸੀ। ਹੁਣ ਇਹ ਰਿਪੋਰਟ ਜਿਹੜੀ ਹੈ ਜੀ ਸਰਕਾਰ ਦੇ ਰਿਕਾਰਡ ਦੇ ਵਿੱਚ ਹੀ ਹੈ ਨਹੀਂ ਗੀ, ਜਿਹਦੇ ਤੋਂ ਹੈਰਾਨ ਪਰੇਸ਼ਾਨ ਹੋਏ ਸ਼ਸ਼ੀ ਕਾਂਤ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਉਹ ਛੇਤੀ ਹੀ ਇਸ ਸਬੰਧ ਦੇ ਵਿੱਚ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਧਿਰ ਬਣਾਉਣ ਦੇ ਰੌਂ ਦੇ ਵਿੱਚ ਨੇ, ਔਰ ਨਵੀਂ ਰਿਟ ਪਾਉਣ ਦੀ ਉਹਨਾਂ ਦੇ ਵੱਲੋਂ ਜਿਹੜੀ ਆ ਜੀ ਉਹ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਨੇ ਸਵਾਲ ਖੜਾ ਕੀਤਾ ਜੀ ਕਿ ਇਹ ਲਿਖਤੀ ਰਿਪੋਰਟ ਜਿਹੜੀ ਇੰਨੇ ਮਹਿਕਮਿਆਂ ਨੂੰ ਉਹਨਾਂ ਨੇ ਭੇਜੀ ਸੀ, ਮੁੱਖ ਮੰਤਰੀ ਦਫ਼ਤਰ ਤੱਕ ਪਹੁੰਚਾਈ ਸੀ, ਉਹ ਗਾਇਬ ਕਿਵੇਂ ਹੋ ਗਈ ਜੀ? ਇਹ ਬਹੁਤ ਵੱਡਾ ਸਵਾਲ ਹੈ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, 5 ਦਿਨਾਂ ਤੋਂ ਮੰਡੀਆਂ ਦੇ ਵਿੱਚ ਅਦਾਇਗੀ ਬੰਦ ਪਈ ਆ। ਐਕਚੁਅਲੀ ਜੀ ਜਿਹੜੇ ਸੰਕਟ ਤਾਂ ਇਹ ਖੜਾ ਹੀ ਆ, ਉਸੇ ਤਰੀਕੇ ਦੇ ਨਾਲ ਮੰਡੀਆਂ ਜਿਹੜੀਆਂ ਦੀ ਉਹ ਭਰੀਆਂ ਪਈਆਂ ਨੇ। 5 ਦਿਨਾਂ ਤੋਂ ਕਿਸਾਨਾਂ ਨੂੰ ਵੇਚੀ ਹੋਈ ਜਿਹੜੀ ਕਣਕ ਆ ਜੀ ਉਹਦਾ ਕੋਈ ਪੈਸਾ ਨਹੀਂ ਮਿਲ ਰਿਹਾ। ਸਿਰਫ 2 ਦਿਨ ਜਿਹੜੇ ਉਹ ਪੈਸੇ ਮਿਲੇ ਸੀਗੇ ਜੀ। ਕੈਸ਼ ਕ੍ਰੈਡਿਟ ਲਿਮਿਟ ਤਹਿਤ ਜਿਹੜੀ ਪਹਿਲੀ ਕਿਸ਼ਤ ਦੇ ਫੰਡ ਖਤਮ ਹੋ ਗਏ ਨੇ, ਔਰ ਹੋਰ ਫੰਡ ਕੇਂਦਰ ਦੀ ਸਰਕਾਰ ਦੇ ਵੱਲੋਂ ਅਜੇ ਜਾਰੀ ਨਹੀਂ ਕੀਤੇ ਗਏ। ਪੰਜਾਬ ਸਰਕਾਰ ਜਿਹੜੀ ਹੈ ਜੀ ਇਸ ਮਾਮਲੇ ਨੂੰ ਟੈਕਨੀਕਲ ਜਿਹੜੀ ਫਾਲਟ ਨੇ ਉਹਦੇ ਖਾਤੇ ਦੇ ਵਿੱਚ ਜਿਹੜੀ ਉਹ ਪਾ ਰਹੀ ਹੈ। ਖਰੀਦ ਏਜੰਸੀਆਂ ਜਿਹੜੀਆਂ ਨੇ ਉਹ ਆੜ੍ਹਤੀਆਂ ਨੂੰ ਉਹਨਾਂ ਨੇ ਆਖਰੀ ਜਿਹੜੀ ਅਦਾਇਗੀ ਆ 22 ਅਪ੍ਰੈਲ ਨੂੰ ਕੀਤੀ ਸੀ। 5 ਦਿਨਾਂ ਤੋਂ ਹੁਣ ਕੋਈ ਪੈਸਾ ਜਿਹੜਾ ਜੀ ਉਹ ਜਾਰੀ ਨਹੀਂ ਕੀਤਾ ਗਿਆ। ਕਿਸਾਨ ਜਿਹੜੇ ਨੇ ਜੀ ਉਹ ਆੜ੍ਹਤੀਆਂ ਦੇ ਨਾਲ ਲੜ ਰਹੇ ਨੇ, ਉਹਨਾਂ ਦੇ ਨਾਲ ਜਾ ਕੇ ਜਿਹੜੇ ਉਲਝ ਰਹੇ ਨੇ ਕਿ ਸਰਕਾਰ ਕਹਿੰਦੀ ਆ ਪੈਸਾ ਆ ਗਿਆ 17,000 ਕਰੋੜ ਰੁਪਈਆ, ਉਹ ਗਿਆ ਕਿੱਥੇ? ਆੜ੍ਹਤੀਏ ਕਹਿੰਦੇ ਨੇ ਉਹ ਕੋਈ ਪੈਸਾ 17,000 ਕਰੋੜ ਨਹੀਂ ਆਇਆ ਸੀਗਾ, ਉਹਦੇ ਕੁਝ ਜਿਹੜੇ ਪੈਸੇ ਆਏ ਸੀਗੇ ਉਹ ਵੰਡ ਦਿੱਤੇ ਗਏ ਨੇ। ਹੁਣ ਗਾਂਹ ਜਿਹੜੇ ਪੈਸੇ ਆਉਣਗੇ ਫਿਰ ਆੜ੍ਹਤੀਏ ਜਿਹੜੇ ਜੀ ਉਹ ਵੰਡਣਗੇ। ਪੰਜਾਬ ਭਰ ਦੇ ਵਿੱਚ ਵੇਚੀ ਜਿਣਸ ਦੀ ਕਰੀਬ 3,000 ਕਰੋੜ ਦੀ ਅਦਾਇਗੀ 3 ਦਿਨਾਂ ਤੋਂ ਨਹੀਂ ਹੋਈ। ਬਠਿੰਡੇ ਜ਼ਿਲ੍ਹੇ ਦੇ ਵਿੱਚ ਹੁਣ ਤੱਕ ਤਕਰੀਬਨ 6.25 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ। ਕਿਸਾਨਾਂ ਦੇ ਵੱਲੋਂ 962 ਕਰੋੜ ਰੁਪਏ ਦੀ ਜਿਣਸ ਵੇਚੀ ਗਈ ਹੈ। ਸਰਕਾਰ ਨੇ ਇਹਦੇ ਵਿੱਚੋਂ 755 ਕਰੋੜ ਦੀ ਅਦਾਇਗੀ ਕੀਤੀ ਆ। 207 ਕਰੋੜ ਰੁਪਏ ਦੀ ਅਦਾਇਗੀ ਕਿਸਾਨਾਂ ਨੂੰ ਨਹੀਂ ਕੀਤੀ ਗਈ। ਜਿਹੜੀ ਵੇਚੀ ਕਣਕ ਹੈ ਜੀ ਉਹਦੀ ਅਦਾਇਗੀ ਵੱਖਰੀ ਤੌਰ ਦੇ ਉੱਤੇ ਬਣਦੀ ਹੈ। ਮਾਰਕਫੈਡ ਦੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਵਿੱਚ 232 ਕਰੋੜ ਦੇ ਵਿੱਚੋਂ 183 ਕਰੋੜ ਜਿਹੜੇ ਨੇ ਉਹ ਕਿਸਾਨਾਂ ਨੂੰ ਦਿੱਤੇ ਗਏ ਨੇ। ਹੁਣ ਇੰਨੀ ਗਰਮੀ ਦੇ ਵਿੱਚ ਕਿਸਾਨ ਜਿਹੜੇ ਜੀ ਉਹ ਬੈਠੇ ਨੇ। ਪਹਿਲਾਂ ਤਾਂ ਕਣਕ ਜਿਹੜੀ ਆ ਜੀ ਉਹ ਤੁਲਦੀ ਨਹੀਂ, ਜਦੋਂ ਤੁਲਦੀ ਆ ਫਿਰ ਉਹ ਬੋਰੀਆਂ 'ਚ ਨਹੀਂ ਪੈਂਦੀ, ਬੋਰੀਆਂ 'ਚ ਪੈਂਦੀ ਆ, ਬੋਰੀਆਂ ਚੁੱਕੀਆਂ ਨਹੀਂ ਜਾ ਰਹੀਆਂ। ਅੱਗੋਂ ਨਵੀਂ ਕਣਕ ਜਿਹੜੀ ਆ ਜੀ ਉਹਦੇ ਅੰਬਾਰ ਲੱਗੇ ਪਏ ਨੇ। ਸੜਕਾਂ
ਦੇ ਉੱਤੇ, ਰਾਹਾਂ ਦੇ ਉੱਤੇ ਜਿਹੜੀ ਆ ਜੀ ਉਹ ਕਣਕ ਸੁੱਟੀ ਪਈ ਆ। ਇਸੇ ਕਰਕੇ ਲਫ਼ਜ਼ ਜਿਹੜੇ ਨੇ ਨਾ ਉਹ ਕਿਸਾਨ ਵਰਤਦੇ ਨੇ ਕਿ ਜਿਹੜੀ ਫਸਲ ਹੈ ਉਹ ਸੁੱਟਣ ਚੱਲੇ ਨੇ ਮੰਡੀ, ਉਹ ਸੁੱਟਣ ਵਾਲੀ ਗੱਲ ਹੀ ਹੈ ਜੀ। ਔਰ ਜਦੋਂ ਉਹ ਵਿਕ ਵੀ ਜਾਂਦੀ ਹੈ ਤੇ ਮੁੜ ਕੇ ਉਹਨਾਂ ਨੂੰ ਜਿਹੜਾ ਜੀ ਇਹਦੇ ਅਦਾਇਗੀ ਦੇ ਵਿੱਚ ਚੱਕਰ ਜਿਹੜੇ ਉਹ ਕੱਟਣੇ ਪੈਂਦੇ ਨੇ, ਕਿਉਂਕਿ ਜਿਨ੍ਹਾਂ ਦੀਆਂ ਦੇਣਦਾਰੀਆਂ ਹੁੰਦੀਆਂ ਨੇ ਕਿਸਾਨਾਂ ਦੀਆਂ, ਉਹ ਤਾਂ ਜਿਹੜਾ ਜੀ ਪਹਿਲਾਂ ਹੀ ਗੇੜੇ ਕੱਢਣ ਲੱਗ ਜਾਂਦੇ ਨੇ ਕਿ ਇੰਨੇ ਦਿਨਾਂ ਦੀ ਤੁਸੀਂ ਕਣਕ ਜਿਹੜੀ ਆ ਸੁੱਟੀ ਹੋਈ ਆ, ਉਹਦੇ ਪੈਸੇ ਅਜੇ ਤੱਕ ਤੁਹਾਨੂੰ ਆਏ ਕਿਉਂ ਨਹੀਂ। ਉਹ ਝੂਠਾ ਠਹਿਰਾਉਂਦੇ ਨੇ ਕਿਸਾਨਾਂ ਨੂੰ ਤੇ ਉੱਥੋਂ ਜਾ ਕੇ ਲੜਦੇ ਨੇ ਜੀ ਫਿਰ ਆੜ੍ਹਤੀਆਂ ਦੇ ਨਾਲ। ਜੀ ਜੀ ਜੀ। ਹਾਂ, ਤੇ ਅਗਲੀ ਗੱਲ ਕਰੀਏ, ਇੱਕ ਚਮਤਕਾਰੀ ਪਾਣੀ ਆ, ਇੱਕ ਨਲਕੇ ਦੇ ਵਿੱਚ ਕਹਿੰਦੇ ਜੀ ਚਮਤਕਾਰੀ ਪਾਣੀ ਆ, ਸਾਰੇ ਦੁੱਖ ਦੂਰ ਹੋ ਜਾਂਦੇ ਆ। ਉਸ ਜਿਹੜੇ ਆ ਪਾਣੀ ਨੂੰ ਤਰਕਸ਼ੀਲਾ ਨੇ ਜਿਹੜਾ ਆਖਿਆ ਵੀ ਲਓ ਚੈੱਕ ਕਰਦੇ ਆ ਜੀ। ਇਹ ਐਕਚੁਅਲੀ ਜੀ ਪਿਛਲੇ ਕਾਫੀ ਦਿਨਾਂ ਤੋਂ ਚਰਚਿਤ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ, ਜਿੱਥੇ ਇਹ ਕਿਹਾ ਜਾ ਰਿਹਾ ਜੀ ਕਿ ਲੋਕਾਂ ਦੀਆਂ ਲਾਈਨਾਂ ਲੱਗ ਰਹੀਆਂ ਨੇ ਇਹ ਨਲਕੇ ਦਾ ਪਾਣੀ ਜਿਹੜਾ ਜੀ ਉਹ ਪੀਣ ਦੇ ਵਾਸਤੇ, ਔਰ ਲੋਕ ਕਹਿੰਦੇ ਨੇ ਕਿ ਬਿਮਾਰੀਆਂ ਜਿਹੜੀਆਂ ਜੀ ਇਹਦੇ ਨਾਲ ਠੀਕ ਹੋ ਰਹੀਆਂ ਨੇ। ਤਰਕਸ਼ੀਲ ਜਿਹੜੇ ਨੇ ਜੀ ਹੁਣ ਉਹ ਪਹੁੰਚੇ ਨੇ ਕਾਫੀ ਦਿਨਾਂ ਤੋਂ, ਜਿਹੜਾ ਇਹ ਕਿਉਂਕਿ ਸਮੁੱਚੇ ਪੰਜਾਬ ਪੱਧਰ ਦੇ ਉੱਤੇ ਗੱਲ ਜਿਹੜੀ ਹੈ ਜੀ ਇਹ ਫੈਲ ਗਈ ਹੈ ਤੇ ਭੇਡ ਚਾਲ ਹੀ ਹੁੰਦੀ ਹੈ ਜੀ। ਲੱਗ ਲੱਗ ਕੇ ਲੋਕ ਵਿਚਾਰੇ ਜਿਹੜੇ ਜੀ ਉਹ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਉੱਥੇ ਨਲਕੇ ਦਾ ਪਾਣੀ ਜਿਹੜਾ ਜੀ ਉਹ ਪੀਣ ਦੇ ਵਾਸਤੇ। ਜਿਹੜੀ ਤਰਕਸ਼ੀਲਾਂ ਨੇ ਪੜਚੋਲ ਕੀਤੀ ਹੈ ਉਹਦੇ ਨਾਲ ਉਹਨਾਂ ਨੇ ਪਾਣੀ ਵੀ ਜਿਹੜਾ ਜੀ ਉਹ ਟੈਸਟ ਕਰਾਇਆ। ਉਹਨਾਂ ਨੇ ਇਹ ਜ਼ਰੂਰ ਇਹਦੇ ਵਿੱਚ ਜਿਹੜੀ ਹੈ ਜੀ ਉਹ ਗੱਲ ਆਖੀ ਆ ਕਿ ਕਿਉਂਕਿ ਜਿਹੜਾ ਸੂਆ ਇਹਦੇ ਨੇੜੇ ਵਗਦਾ, ਸੂਆ ਨੇੜੇ ਹੋਣ ਕਰਕੇ ਇਸ ਪਾਣੀ ਦੇ ਵਿੱਚ TDS ਘੱਟ ਹੈ, ਜਿਹੜਾ ਕਿ 182 ਹੈ। ਆਮ ਤੌਰ ਦੇ ਉੱਤੇ ਪੰਜਾਬ ਦੇ ਪਾਣੀ ਦਾ TDS ਜਿਹੜਾ ਜੀ 350 ਤੋਂ ਲੈ ਕੇ 450 ਤੱਕ ਜਿਹੜਾ ਜੀ ਉਹ ਪਾਇਆ ਜਾਂਦਾ। ਜਿੰਨੇ ਬਾਕੀ ਰਸਾਇਣਿਕ ਤੱਤ ਨੇ ਉਹ ਸਾਰੇ ਸਹੀ ਮਾਤਰਾ ਦੇ ਵਿੱਚ ਜਿਹੜਾ ਜੀ ਇਹਦੇ 'ਚ ਪਾਏ ਗਏ ਨੇ। ਉਹ ਕਹਿੰਦੇ ਕਿ ਨਲਕੇ ਦੇ ਪਾਣੀ ਦੇ ਨਾਲ ਬਿਮਾਰੀਆਂ ਠੀਕ ਨਹੀਂ ਹੋ ਰਹੀਆਂ, ਸਗੋਂ ਇਹ ਲੋਕਾਂ ਦੀ ਕਮਜ਼ੋਰ ਮਾਨਸਿਕਤਾ ਹੈ। ਉਹਨਾਂ ਨੇ ਕੁਝ ਉਹ ਕੇਸ ਵੀ ਸਾਹਮਣੇ ਤਰਕਸ਼ੀਲਾਂ ਨੇ ਪੇਸ਼ ਕੀਤੇ ਨੇ। ਲੋਕਾਂ ਨੇ ਕੀ ਕੀਤਾ ਜੀ, ਦਵਾਈ ਲੈ ਕੇ ਨਲਕੇ ਦੀ ਤੇ ਇਹ ਦਵਾਈਆਂ ਜਿਹੜੀਆਂ ਸੀਗੀਆਂ ਉਹ ਵੀ ਛੱਡ ਦਿੱਤੀਆਂ, ਔਰ ਉਹਦੇ ਨਾਲ ਉਹ ਗੰਭੀਰ ਬਿਮਾਰੀਆਂ ਦਾ ਜਿਹੜਾ ਜੀ ਉਹ ਸ਼ਿਕਾਰ ਹੋਣਾ ਸ਼ੁਰੂ ਹੋ ਗਏ। ਦੇਖੋ ਇੱਥੇ ਲੋਕਾਂ ਨੂੰ ਇਸ ਕਰਕੇ ਕਸੂਰਵਾਰ ਜਿਹੜਾ ਨਹੀਂ ਠਹਿਰਾਇਆ ਜਾ ਸਕਦਾ ਕਿ ਗਰੀਬ ਲੋਕ ਵਿਚਾਰੇ ਕਰਨ ਕੀ ਜੀ। ਡਿਸਪੈਂਸਰੀਆਂ ਦੇ ਵਿੱਚ ਇਲਾਜ ਨਹੀਂ ਹੈਗਾ, ਡਾਕਟਰ ਨਹੀਂ ਹੈਗੇ, ਹਸਪਤਾਲਾਂ ਦੇ ਵਿੱਚ ਡਾਕਟਰ ਹੈ ਨਹੀਂ, ਡਾਕਟਰ ਹੈਗੇ ਆ ਦਵਾਈਆਂ ਨਹੀਂ ਹੈਗੀਆਂ। ਜੇ ਡਾਕਟਰ ਲਿਖ ਵੀ ਦਿੰਦੇ ਨੇ ਤੇ ਬਾਹਰੋਂ ਕਹਿੰਦੇ ਆ ਜੀ ਟੈਸਟ ਕਰਾਓ, ਇੰਨੇ ਟੈਸਟ ਮਹਿੰਗੇ ਨੇ, ਲੋਕਾਂ ਦਾ ਕਚੂਮਰ ਜਿਹੜਾ ਜੀ ਉਹ ਨਿਕਲਿਆ ਪਿਆ। ਇਸੇ ਕਰਕੇ ਉਹ ਵਿਚਾਰੇ ਨਲਕਿਆਂ ਦਾ ਸਹਾਰਾ ਤੱਕਦੇ ਤੁਰੇ ਫਿਰਦੇ ਨੇ ਜੀ ਜੀ। ਤਾਂ ਜੇ ਅਗਲੀ ਗੱਲ ਕਰੀਏ, ਕੈਪਟਨ ਅਮਰਿੰਦਰ ਹੁਣਾਂ ਦਾ ਕੈਨੇਡਾ ਅਮਰੀਕਾ ਦਾ ਜਿਹੜਾ ਦੌਰਾ ਫਿੱਕਾ ਜਿਹਾ ਹੀ ਚੱਲ ਰਿਹਾ ਹੈ, ਵਿਵਾਦਾਂ ਦੇ ਘੇਰੇ 'ਚ ਬਲਕਿ ਰਿਹਾ ਆ। ISI ਵਾਲਾ ਜਿਹੜਾ ਇਹਨਾਂ ਦਾ ਬਿਆਨ ਆ ਉਹਨਾਂ ਨੂੰ ਉਸ ਦੇ ਉੱਤੇ ਪਲਟਣਾ ਵੀ ਪਿਆ। ਹੁਣ ਪਲਟਣਾ ਤਾਂ ਕਰਕੇ ਪਿਆ ਜੀ ਕਿਉਂਕਿ ਉਹ ਪ੍ਰੂਵ ਕਰਨਾ ਔਖਾ ਹੋ ਜਾਣਾ। ਜਿਵੇਂ ਅਦਾਲਤ ਦਾ ਸਹਾਰਾ ਲਿਆ ਜਾ ਰਿਹਾ ਜੀ ਕੈਨੇਡਾ ਦੇ ਵਿੱਚ ਕਿ ਉਹਨਾਂ ਨੂੰ ਸੂਹ ਕੀਤਾ ਜਾਊਗਾ ਇਸ ਬਿਆਨ ਦੇ ਉੱਤੇ। ਆਈ ਥਿੰਕ ਇਹ ਹੋਛਾਪਣ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ, ਜਿਹੜਾ ਉਹਨਾਂ ਨੇ ਬਿਆਨ ਤੁਰੰਤ ਦੇ ਦਿੱਤਾ। ਜਿਹੜੇ ਇੱਥੇ ਰਵਨੀਤ ਸਿੰਘ ਬਿੱਟੂ ਹੋਰੀ ਨੇ, ਉਹਨਾਂ ਦਾ ਬਿਆਨ ਆਇਆ ਸੀਗਾ ਜੀ ਕਿ ਆਮ ਆਦਮੀ ਪਾਰਟੀ ਨੇ ਜਿਹੜਾ ਜੀ ਦੌਰਾ ਰੁਕਵਾਇਆ ਕੈਪਟਨ ਅਮਰਿੰਦਰ ਸਿੰਘ ਦਾ, ਜਿਵੇਂ ਕੈਨੇਡਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ। ਇੱਦਾਂ ਦੇ ਜਿਹੜੇ ਬਿਆਨ ਨੇ ਨਾ ਇੱਕ ਦੂਜੇ ਦੇ ਜਿਹੜਾ ਜੀ ਖਿਲਾਫ ਦੇ ਦਿੰਦੇ। ਆਈ ਥਿੰਕ ਪੇਸ਼ੈਂਸ ਤੋਂ ਕੰਮ ਜਿਹੜਾ ਇਹਨਾਂ ਦੀ ਉਹ ਲੈਣਾ ਚਾਹੀਦਾ ਸੀਗਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਪੇਸ਼ੈਂਸ ਦੀ ਆਸ ਜਿਹੜੀ ਇਹਨਾਂ ਦੀ ਉਹ ਕੀਤੀ ਜਾਂਦੀ ਹੈ, ਪਰ ਉਹਨਾਂ ਦਾ ਦੌਰਾ ਤਾਂ ਕਿਸੇ ਹੋਰ ਵਜ੍ਹਾ ਕਰਕੇ ਹੀ ਚਰਚਿਤ ਹੋ ਗਿਆ ਇਸ ਵੇਲੇ। ਜੀ ਬਿਲਕੁਲ ਜੀ, ਤਸਵੀਰਾਂ ਬੋਲਦੀਆਂ ਨੇ। ਤੇ ਪੰਜਾਬ ਕਹਿੰਦੇ ਜੀ ਨੌਜਵਾਨਾਂ ਨੂੰ ਚੋਣ ਵਰੇ 'ਚ ਤੋਹਫਾ ਦੇਣ ਦੇ ਲਾਗੇ ਛਾਗੇ ਆ। 12,000 ਨਵੇਂ ਕੋਈ ਮੁਲਾਜ਼ਮ ਭਰਤੀ ਕਰਨ ਦੇ ਸਾਰ। ਦੇਖੋ ਬਹੁਤ ਕੁਛ ਹੋਊਗਾ ਅਗਲੇ ਕੁਝ ਮਹੀਨਿਆਂ ਦੇ ਦੌਰਾਨ, ਤਾਂ ਬਹੁਤ ਕੁਝ ਜਿਹੜਾ ਜੀ ਉਹ ਹੋਊਗਾ। ਗੱਲ ਇਹ ਆ ਜੀ ਕਿ ਇਹ ਸਿਰੇ ਜਿਹੜਾ ਜੀ ਉਹ ਕਿੰਨਾ ਕੁ ਚੜ੍ਹਦਾ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਉਹ ਸਵਾਲ ਹੈ। ਬਿਲਕੁਲ 12,000 ਨਵੇਂ ਮੁਲਾਜ਼ਮਾਂ ਦੇ ਭਰਤੀ ਕੀਤੇ ਜਾਣ ਦੇ ਹਿਸਾਬ ਨੇ, ਪਰ ਦੂਜੇ ਪਾਸੇ ਜਿਹੜਾ ਵਿੱਤ ਵਿਭਾਗ ਹੈ ਜੀ ਉਹਨੇ ਇਤਰਾਜ਼ ਇਹਦੇ ਉੱਤੇ ਲਾ ਦਿੱਤੇ ਨੇ ਜੀ। ਉਹ ਕਹਿੰਦਾ ਜੀ ਕਿ ਇਹ ਜਿਹੜੀ ਭਰਤੀ ਪ੍ਰਕਿਰਿਆ ਇਹਦੇ ਉੱਤੇ ਇਤਰਾਜ਼ ਨੇ ਕਿਉਂਕਿ ਪੰਜਾਬ ਇਹ ਵਿੱਤੀ ਬੋਝ ਜਿਹੜਾ ਉਹ ਝੱਲ ਹੀ ਨਹੀਂ ਸਕੂਗਾ, ਕਿਉਂਕਿ 2 ਸਾਲਾਂ ਲਈ ਸਿਰਫ ਮੁੱਢਲੀ ਤਨਖਾਹ ਦਿੱਤੀ ਜਾਊਗੀ ਇਹਦੇ ਵਿੱਚ। ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੀਆਂ ਪਹਿਲੀਆਂ ਤਨਖਾਹਾਂ ਨੇ ਉਹ ਨਹੀਂ ਦਿੱਤੀਆਂ ਜਾ ਰਹੀਆਂ, ਜੇ ਤੁਸੀਂ ਨਵੀਂ ਭਰਤੀ ਕਰ ਲਈ ਤਾਂ ਉਹਨਾਂ ਨੂੰ ਤਨਖਾਹਾਂ ਜਿਹੜੀਆਂ ਜੀ ਉਹ ਕਿੱਥੋਂ ਦਿਓਗੇ। ਸੋ ਜੇ ਵਿੱਤ ਵਿਭਾਗ ਦਾ ਜਿਹੜਾ ਤਰਕ ਹੈ ਜਾਂ ਜਿਹੜਾ ਉਹ 'ਚ ਇਤਰਾਜ਼ ਲਾਇਆ ਗਿਆ ਉਹਨੂੰ ਵੀ ਉਲੰਘ ਕੇ ਸਰਕਾਰ ਜਿਹੜੀ ਹੈ ਜੀ ਜੇ ਇਹ ਭਰਤੀਆਂ ਕਰਦੀ ਹੈ ਤੇ ਤੁਸੀਂ ਅੰਦਾਜ਼ਾ ਲਾ ਸਕਦੇ ਇਹਦਾ ਇੱਕ ਟੈਕਨੀਕਲ ਪੁਆਇੰਟ ਹੈ, ਫਿਰ ਉਹਨੂੰ ਆਧਾਰ ਬਣਾ ਕੇ ਇਹਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਦਾਲਤ ਦੇ ਵਿੱਚ। ਸਰਕਾਰ ਕਹੂਗੀ ਅਸੀਂ ਤਾਂ ਭਰਤੀ ਕਰਨਾ ਚਾਹੁੰਦੇ ਸੀਗੇ, ਆ ਦੇਖੋ ਜੀ ਹੁਣ ਅਸੀਂ ਇਹ ਕੀ ਕਰੀਏ, ਇੱਥੇ ਜਿਹੜਾ ਦੀ ਪਾਬੰਦੀ ਲਾਤੀ ਜੀ ਜੀ ਜੀ। ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਕਰਦੇ ਹਾਂ ਬਲਤੇਜ ਬੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਤੇ ਜਾਣ ਤੋਂ ਪਹਿਲਾਂ ਅੱਜਨਾਮਾ।
ਕਿ ਮਿਲੇ ਅਫਸਰ ਸੀ ਭਾਰਤ ਤੇ ਪਾਕ ਵਾਲੇ, ਦੋਵੇਂ ਤਰਫੋਂ ਨਹੀਂ ਜੋਸ਼ ਦੀ ਘਾਟ ਹੈ ਸੀ। ਜੀ। ਮਿਲੇ ਅਫਸਰ ਸੀ ਭਾਰਤ ਤੇ ਪਾਕ ਵਾਲੇ, ਦੋਵੇਂ ਤਰਫੋਂ ਨਹੀਂ ਜੋਸ਼ ਦੀ ਘਾਟ ਹੈ ਸੀ। ਮਗਰੋਂ ਮੀਟਿੰਗ ਸੀ ਦੋਵਾਂ ਦੀ ਸ਼ੁਰੂ ਹੋਈ, ਚੱਲਦਾ ਦਿਸ ਪਿਆ ਰਾਗ ਘਰਾਟ ਹੈ ਸੀ। ਮੁੱਦਾ ਜਿਹੜਾ ਵੀ ਇੱਕ ਸੀ ਪੇਸ਼ ਕਰਦਾ, ਦੂਜਾ ਕਰੀ ਜਾਂਦਾ ਉਹਦੀ ਕਾਟ ਹੈ ਸੀ। ਬਦਲੇ ਦੋਵਾਂ ਹੀ ਕਈ ਸਨ ਗੇਰ, ਭਾਵੇਂ ਗੱਡੀ ਤੁਰੀ ਨਹੀਂ ਕਦਮ ਦੋ ਵਾਟ ਹੈ ਸੀ। ਫਿਰ ਵੀ ਦੋਵਾਂ ਨੇ ਅੰਤ ਵਿੱਚ ਆਖਿਆ ਹੀ, ਚੰਗਾ ਹੋਇਆ ਕਿ ਬੈਠਕ ਤਾਂ ਕਰੀ ਹੈ ਜੀ। ਫਿਰ ਵੀ ਦੋਵਾਂ ਨੇ ਅੰਤ ਵਿੱਚ ਆਖਿਆ ਹੀ, ਚੰਗਾ ਹੋਇਆ ਕਿ ਬੈਠਕ ਤਾਂ ਕਰੀ ਹੈ ਜੀ। ਗੱਲ ਸਿਰੇ ਕੋਈ ਲਾਉਣ ਦੀ ਲੋੜ ਕਾਹਦੀ, ਗੱਲਾਂ ਕਰਕੇ ਵੀ ਜਾਂਦਾ ਹੁਣ ਸਰੀ ਹੈ ਜੀ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ ਬਲਤੇਜ ਪੰਨੂ ਜੀ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਤੇ ਸੋ ਤੋਂ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਆ ਖਬਰ ਤੇ ਨਜ਼ਰ ਆਓ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।